ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਅਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ ਤਾਂ ਮਿੰਟੂ ਜੀ ਸਭ ਤੋਂ ਪਹਿਲਾਂ ਪਾਇਓ ਚਾਨਣਾ ਕਿ ਪੰਜਾਬ ਦੇ ਵਿੱਚ ਸੱਚੀਓ ਗੈਸ ਦੀ ਆਉਣ ਵਾਲੇ ਦਿਨਾਂ 'ਚ ਬੜੀ ਵੱਡੀ ਹੋ ਜਾਣੀ ਹੈ ਸਮੱਸਿਆ, ਜਾਂ ਫਿਰ ਐਵੇਂ ਹੀ ਅਸੀਂ ਦੌੜੇ ਭੱਜੇ ਫਿਰਦੇ ਆਂ ਵੀ ਭਾਈ ਵੱਧ ਤੋਂ ਵੱਧ ਸਿਲੰਡਰ ਇਕੱਠੇ ਕਰ ਲਓ। ਇੱਥੇ ਤਾਂ ਕਹਿੰਦੇ ਲਾਈਨਾਂ 'ਚ ਲੱਗਿਆਂ ਲੋਕ ਜਾਨ ਗਵਾਈ ਜਾਂਦੇ ਨੇ। ਤਾਂ ਉਹੀ ਗੱਲ ਹੋ ਗਈ ਜਿਸ ਤਰੀਕੇ ਦੇ ਨਾਲ ਪਹਿਲਾਂ ਨੋਟਬੰਦੀ ਹੋਈ ਸੀ ਉਸ ਲਈ ਬੜਾ ਲਾਈਨਾਂ 'ਚ ਲੱਗੇ ਲੋਕਾਂ ਦੀ ਜਾਨ ਗਈ। ਇਹ ਹੁਣ ਸਿਲੰਡਰਾਂ ਪਿੱਛੇ ਲੋਕ ਇਸ ਤਰੀਕੇ ਨਾਲ ਮਰਨਗੇ ਜਾਂ ਫਿਰ ਇਹ ਅਫਵਾਹਾਂ ਕਰਕੇ ਲੋਕ ਜ਼ਿਆਦਾ ਦੁਖੀ ਨੇ? ਬਿਲਕੁਲ ਪੈਨਿਕ ਕੁਝ ਜ਼ਿਆਦਾ ਹੈ ਗੁਰਪ੍ਰੀਤ। ਮੈਂ ਖੁਦ ਦੇਖੋ, ਮੈਂ ਖੁਦ ਵੀ ਕਬੀਲਦਾਰ ਇਨਸਾਨ ਆ। ਜ਼ਰੂਰਤ ਪੈਂਦੀ ਆ, ਭੈਣ ਭਰਾ ਵੀ ਕਹ ਲੋ ਵਸੇਬੇ ਵਾਲੇ ਆ, ਸਾਰਿਆਂ ਦਾ ਕੰਮ ਚੱਲਦਾ ਹੈ। ਤੇ ਮੈਂ ਤੇ ਆਪ ਜਿੰਨੇ ਹੈਗੇ ਸੀ, ਮੈਂ ਤੇ ਆਪ ਆਪਦੀ ਘਰ ਦੀ ਨੂੰ ਕਿਹਾ ਕਿ ਬਿਲਕੁਲ ਹੋਲਡ ਨਹੀਂ ਕਰਨਾ ਜੋ, ਕਿਉਂਕਿ ਸਾਨੂੰ ਅਸੀਂ ਇੱਥੇ ਖੇਤ 'ਚ ਬੈਠੇ ਆ, ਸਾਡੇ ਤੇ ਮਹੀਨਾ ਡੇਢ ਮਹੀਨਾ ਕੱਢ ਜਾਂਦਾ ਇੱਕ ਸਿਲੰਡਰ। ਜੀ। ਮੈਂ ਕਿਹਾ ਜੇ ਆਪਣੇ ਕੋਲ ਹੈਗਾ ਬਸ ਚਲਾਓ ਇਹਨੂੰ। ਐਵੇਂ ਉਧਰ ਪੈ ਕੇ ਦੋ ਇੱਥੋਂ ਲੈ ਲਓ, ਉੱਥੋਂ ਲੈ ਲਓ, ਚਾਰ ਲੈ ਲਓ। ਜਿਹੜਾ ਸਮਾਂ ਦੀ ਸਾਡੀ ਕੋਈ ਬੁਕਿੰਗ ਵਾਲਾ ਹੈ ਬਣਦਾ ਵੀ ਹੈ, ਆਪੇ ਕਿਸੇ ਹੋਰ ਦੇ ਕੰਮ ਆ ਜਾਏ। ਤਾਂ ਮਤਲਬ ਕਿ ਮੇਰੇ ਖਿਆਲ ਦੇ ਨਾਲ ਇਹ ਪੈਨਿਕ ਜਿਹੜਾ ਕ੍ਰੀਏਟ ਹੋਇਆ ਹੈ, ਉਹਦੇ ਸਦਕਾ ਤੇ ਕੁਝ ਹੋਲਡਿੰਗ ਹੋ ਰਹੀ ਆ। ਦੋਨੇ ਸੱਚ ਨੇ ਜੀ। ਜਿਹਦੇ ਚੱਲਦਿਆਂ ਤੁਸੀਂ ਅੱਜ ਵੇਖੋ ਕਿ ਇੱਕ ਬੰਦਾ ਵਿਚਾਰਾ ਕਤਾਰ 'ਚ ਲੱਗਿਆ, ਬਜ਼ੁਰਗ 2 ਘੰਟੇ ਜਦੋਂ ਉਹਨੂੰ ਕਤਾਰ 'ਚ ਹੋ ਗਿਆ ਤੇ ਸ਼ਾਇਦ ਹਾਰਟ ਅਟੈਕ ਨਾਲ ਮਰ ਗਿਆ। ਇੱਕ ਬੀਬੀ ਦੀ ਮੈਂ ਵੀਡੀਓ ਵੇਖਣ ਡਿਆ, ਸਭ ਬਜ਼ੁਰਗ ਬੀਬੀ ਆ, ਸਮਾਂ ਦੀ ਕਹਿ ਲੋ ਕਿ ਦਿਲ ਨੂੰ ਕੁਛ ਹੁੰਦਾ ਹੈ ਕਿ ਜਿੱਦਾਂ ਬੋਲਦੇ ਆ ਵਿਚਾਰੇ, ਕੂਕਦੇ ਆ, ਜਿੱਦਾਂ ਏਦਾਂ ਲੱਗਦਾ ਕਿ ਕਾਲਜਾ ਭਿੰਨਿਆ ਗਿਆ ਹੋਵੇ। ਅੱਛਾ, ਫਿਰ ਇੱਕ ਮੈਂ ਵੇਖੀ ਆ ਵੀਡੀਓ ਲੁਧਿਆਣੇ ਦੀ ਕਿ ਕਿਸ ਤਰ੍ਹਾਂ ਲੋਕ ਟੁੱਟ ਕੇ ਪੈ ਗਏ ਸਿਲੰਡਰਾਂ ਤੇ। ਅੰਮ੍ਰਿਤਸਰ ਦੇ ਇਸਲਾਮਾਬਾਦ ਏਰੀਏ ਦੇ ਵਿੱਚ ਤੇ ਏਜੰਸੀ ਵਾਲੇ ਤੇ ਜਿਹੜੇ ਦੂਸਰੇ ਹਨ ਕਲਾਇੰਟ ਵਗੈਰਾ ਤੇ ਉਹ ਝਗੜਦੇ, ਉਹ ਵੀ ਇੱਕ ਵੀਡੀਓ ਵਾਇਰਲ ਹੋ ਰਿਹਾ। ਮਤਲਬ ਕਿ ਜੀ। ਇਦਾਂ ਲੱਗਦਾ ਗੁਰਪ੍ਰੀਤ ਪੰਜਾਬ ਦੇ ਵਿੱਚ ਤੇ ਜਿਵੇਂ ਹਾਹਾਕਾਰ ਮੱਚੀ ਪਈ ਆ। ਮੈਂ ਨਹੀਂ ਕਹਿੰਦਾ ਕਿ ਸਮੱਸਿਆ ਨਹੀਂ, ਸਮੱਸਿਆ ਤੇ ਵੱਡੀ ਹੋ ਗਈ, ਪਰ ਉਸ ਜੀ। ਸਮੱਸਿਆ ਨੂੰ ਜੇ ਟੈਕਨੀਕਲੀ ਸਮਝੀਏ ਤਾਂ ਮੈਨੂੰ ਲੱਗਦਾ ਕਿ ਦੋਏ ਚੀਜ਼ਾਂ ਹੋਈਆਂ। ਕਿਤੇ ਨਾ ਕਿਤੇ ਮਿਸਮੈਨੇਜਮੈਂਟ ਵੀ, ਮਿਸਕਮਿਊਨੀਕੇਟ ਵੀ ਕਰ ਗਈ ਗਵਰਨਮੈਂਟ, ਅਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਪੈਨਿਕ ਵੀ ਹੋ ਗਏ ਲੋਕ। ਤੇ ਸਭ ਤੋਂ ਵੱਡੀ ਗੱਲ ਕਿ ਹੋਲਡਿੰਗ ਹੈ, ਜ਼ਖੀਰੇਬਾਜ਼ੀ ਹੈ। ਜੇ ਤੁਸੀਂ ਵੇਖੋਗੇ ਤਾਂ ਕਿੱਲਤ ਜਿਹੜੀ ਆ ਉਹ ਪੈਦਾ ਹੋਈ ਹੈ, ਇਹ ਵੀ ਇੱਕ ਫੈਕਟ ਆ। ਕਿਉਂਕਿ ਅੱਜ ਗੁਰਦੁਆਰਾ ਗੋਦੜੀ ਸਾਹਿਬ ਹੈ ਜਿਹੜਾ ਫਰੀਦਕੋਟ ਦੇ ਵਿੱਚ, ਉੱਥੇ ਲੰਗਰ ਜਿਹੜਾ ਹੈ ਉਹ ਦੁਬਾਰਾ ਲੱਕੜਾਂ ਤੇ ਪੱਕਿਆ ਵਾ। ਇਸ ਤਰ੍ਹਾਂ ਜੀ। ਹੋਰ ਕਈ ਸ਼ਹਿਰਾਂ ਚੋਂ ਤਸਵੀਰਾਂ ਆਈਆਂ, ਕਈ ਸ਼ਹਿਰਾਂ ਚੋਂ ਖੱਜਲ ਖੁਆਰੀ ਦੀਆਂ ਕਹਾਣੀਆਂ ਸਾਹਮਣੇ ਆਈਆਂ। OTP ਕਿਤੇ ਅਟਕ ਗਿਆ, ਕਿਤੇ ਬੁਕਿੰਗ ਕੈਂਸਲ ਹੋ ਗਈ। ਯਾਨੀ ਸੱਚਾਈ ਤੇ ਇਹ ਆ ਕਿ ਸਮੱਸਿਆ ਬਣ ਗਈ। ਪਰ ਇਸ ਜੀ। ਸਮੱਸਿਆ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਈ ਕਾਰਨ ਹਨ ਗੁਰਪ੍ਰੀਤ। ਸਰਕਾਰ ਦਾ ਵੀ ਦੋਸ਼ ਹੈ, ਜਿਹੜੇ ਹੋਲਡਰਸ ਨੇ ਚੀਜ਼ ਨੂੰ ਹੋਲਡ ਕਰ ਰਹੇ ਨੇ, ਫੜ ਰਹੇ ਨੇ, ਜਾਂ ਕਹਿ ਲਓ ਕਿ ਜ਼ਖੀਰੇਬਾਜ਼ੀ ਕਰ ਰਹੇ ਨੇ, ਉਹਨਾਂ ਦਾ ਵੀ ਦੋਸ਼ ਹੈ। ਪਰ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਬਣਦੀ ਸੀਗੀ। ਪਰ ਇਸ ਦਰਮਿਆਨ ਵੱਡੀ ਗੱਲ ਤੋਂ ਵੱਡੀ ਗੱਲ ਚੇਤੇ ਆ ਗਈ ਆ। ਹੁਣ ਇੰਡੀਅਨ ਮੀਡੀਆ ਨੇ ਖਬਰ ਬ੍ਰੇਕ ਕੀਤੀ ਹੈ ਗੁਰਪ੍ਰੀਤ, ਹੁਣੇ ਕੁਝ ਮਿੰਟ ਪਹਿਲਾਂ ਖਬਰ ਬ੍ਰੇਕ ਹੋ ਗਈ ਆ ਕਿ ਈਰਾਨ ਦੇ ਰਾਜਦੂਤ ਮੁਹੰਮਦ ਫਤਹ ਅਲੀ ਨੇ ਕਿਹਾ ਹੈ ਕਿ ਈਰਾਨ ਭਾਰਤ ਨੂੰ ਸੁਰੱਖਿਅਤ ਲਾਂਘਾ ਦੇਣ ਵਾਸਤੇ ਤਿਆਰ ਹੈ। ਕਿਉਂ? ਕਿਉਂਕਿ ਉਹ ਕਹਿੰਦੇ ਕਿ ਪੁਰਾਣੇ ਮਿੱਤਰ ਨੇ, ਇਹ ਸਾਡੇ ਪੁਰਾਣੇ ਮਿੱਤਰ ਨੇ। ਅਸੀਂ ਵੀ ਵਾਰ-ਵਾਰ ਕਹਿੰਦੇ ਸੀ
ਕਿ ਜਦੋਂ ਤੇਰਾ ਨਵਿਆਂ ਤੋਂ ਦਿਲ ਟੁੱਟ ਜਾਵੇਗਾ, ਚੌਥੀ ਦੇ ਸਕੂਲ ਵਾਲਾ ਬੇਲੀ ਚੇਤੇ ਆਵੇਗਾ। तो भाई ਬਿਲਕੁਲ ਬੇਲੀ ਚੇਤੇ ਆਇਆ। ਜੈ ਸ਼ੰਕਰ ਹੋਰਾਂ ਨੇ ਗੱਲਬਾਤ ਕੀਤੀ ਟੈਲੀਫੋਨ ਤੇ, ਗੱਲਬਾਤ ਕੀਤੀ ਹੋਊਗੀ ਕਿਸ ਅੰਦਾਜ਼ ਚ ਤੁਹਾਨੂੰ ਪਤਾ ਹੀ ਆ ਕਿ ਜਦੋਂ ਫਸ ਜਾਈਏ, ਫਸ ਗਈ ਜਦ ਸਕੰਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ। ਤੇ ਹੁਣ ਇਹ ਸਟੇਟਮੈਂਟ ਬਹੁਤ ਵੱਡੀ ਸਟੇਟਮੈਂਟ ਹੈ ਕਿ ਜਿਹੜੇ ਇਹਨਾਂ ਦੇ ਈਰਾਨ ਦੇ ਰਾਜਦੂਤ ਨੇ, ਇੱਧਰ ਆਪਣੇ ਇੱਧਰ ਸਫਾਰਤੀ ਜਿਹੜੇ ਅਫੀਸ਼ੀਅਲ ਨੇ, ਉਹਨਾਂ ਨੇ ਸਾਫ਼ ਕਰ ਦਿੱਤਾ ਹੈ, ਕਿਉਂਕਿ ਉਹਨਾਂ ਨੂੰ ਕਿਉਂਕਿ ਮੈਸੇਜ ਲੱਗਾ ਹੋਏਗਾ ਜੇ ਅਫੀਸ਼ੀਅਲੀ ਉਹ ਬਿਲਕੁਲ ਸਟੇਟਮੈਂਟ ਦੇ ਰਹੇ ਨੇ ਗੁਰਪ੍ਰੀਤ। ਜੀ ਇਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਮੈਸੇਜ ਲੱਗਾ ਹੋਏਗਾ ਕਿ ਤੁਸੀਂ ਸਟੇਟਮੈਂਟ ਬਣਾਓ, ਤਾਂ ਉਹਨਾਂ ਨੇ ਬਿਲਕੁਲ ਸਟੇਟਮੈਂਟ ਬਣਾਈ ਹੈ ਤੇ ਬੜੀ ਵੱਡੀ ਸਟੇਟਮੈਂਟ ਬਣ ਗਈ, ਬੜੀ ਵੱਡੀ ਖਬਰ ਬਣ ਗਈ। ਕਿਉਂਕਿ ਇਸ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ, ਡੋਨਲਡ ਟਰੰਪ ਤੇ ਹੁਣ ਥੋੜਾ ਜਿਹਾ ਝੇਪ ਖਾ ਰਹੇ ਨੇ, ਪਰ ਦੂਸਰੇ ਪਾਸੇ ਜੇ ਆਪਾਂ ਵੇਖੀਏ ਤਾਂ ਈਰਾਨ ਕਹਿੰਦਾ ਕਿ ਜੰਗ ਏਦਾਂ ਨਹੀਂ ਖਤਮ ਹੋਣੀ, ਜੰਗ ਹੁਣ ਸ਼ਰਤਾਂ ਤੇ ਖਤਮ ਹੋਊਗੀ। ਬਿਲਕੁਲ ਜਿਵੇਂ ਬਿਲਕੁਲ ਡੋਨਲਡ ਟਰੰਪ ਸਾਹਿਬ ਕਹਿ ਦਿੰਦੇ ਆ ਕਿ ਬਾ ਜੰਗ ਹੁਣ ਖਤਮ ਹੋਣ ਵਾਲੀ ਹੈ, ਏਦਾਂ ਹੁੰਦਾ। ਉਹ ਕਹਿੰਦੇ ਨਹੀਂ 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 ਨਹੀਂ, ਜੰਗ ਹੁਣ ਏਦਾਂ ਖਤਮ ਹੋਊਗੀ ਕਿ ਖਾੜੀ ਮੁਲਕਾਂ ਚੋਂ ਬਾਹਰ ਜਾਓ, ਪਿੱਛੇ ਹਟ ਜਾਓ। ਤਾਂ ਇਸ ਤਰ੍ਹਾਂ ਹੈ ਕਿ ਜੰਗ ਟਲਣ ਦਾ ਇਮਕਾਨ ਤਾਂ ਘੱਟ ਆ, ਪਰ ਸ਼ਾਮ ਢਲਦਿਆਂ ਖਾਓ ਪੀਓ ਜਿਹੜਾ ਹੁੰਦਾ ਆਪਣਾ ਖਾਓ ਪੀਓ ਵੇਲਾ, ਇਹ ਹੁੰਦਿਆਂ ਇੱਕ ਵੱਡੀ ਖਬਰ ਆ ਗਈ, ਇੱਕ ਰਾਹਤ ਵਾਲੀ ਖਬਰ ਆ ਕਿ ਸਟ੍ਰੇਟ ਆਫ ਹਾਰਮੁਜ਼ ਚੋਂ ਸ਼ਾਇਦ ਇੰਡੀਆ ਨੂੰ ਈਰਾਨ ਲਾਂਘਾ ਦੇ ਦੇਵੇਗਾ। ਫਿਰ ਵੀ ਉਹ ਕੰਮ ਆਏ ਨੇ ਮੇਰੇ ਖਿਆਲ ਦੇ ਨਾਲ। ਸਾਡੀ ਜਿਹੜੀ ਕੌਮਾਂਤਰੀ ਕੂਟਨੀਤੀ ਆ, ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਆ, ਜਾਂ ਇਹਨਾਂ ਦੇ ਜਿਹੜੇ ਥਿੰਕ ਟੈਂਕ ਵਾਲੇ ਆ, ਇਹ ਬਹੁਤ ਵੱਡਾ ਉਹਨਾਂ ਵਾਸਤੇ ਮੇਰੇ ਖਿਆਲ ਦੇ ਨਾਲ ਰਾਹਤ ਦਾ ਸਬੱਬ ਤੇ ਹੈ, ਪਰ ਬੜਾ ਇਹ ਸੋਚਣ ਵਿਚਾਰਨ ਵਾਲਾ ਵੀ ਹੋਊਗਾ ਕਿ ਭਾਈ ਜਿਨ੍ਹਾਂ ਨੂੰ ਤੁਸੀਂ ਛੱਡਿਆ, ਜਿਨ੍ਹਾਂ ਨੂੰ ਬਿਲਕੁਲ ਤੁਸੀਂ ਕੰਡ ਦੇ ਕੇ ਖਲੋਗੇ, ਜੋ ਤੁਹਾਡਾ ਲਿਹਾਜ਼ ਕਰ ਰਿਹਾ, ਤਾਂ ਕੌਮਾਂਤਰੀ ਪੱਧਰ ਤੇ ਕੌਮਾਂਤਰੀ ਪੰਚਾਇਤ ਦੇ ਵਿੱਚ ਇਹ ਸ਼ਰਮਸਾਰ ਕਰਨ ਵਾਲਾ ਹੀ ਮਸਲਾ ਬਣ ਜਾਂਦਾ ਫਿਰ। ਬਿਲਕੁਲ ਬਿਲਕੁਲ ਇਹ ਬਣਤਾ ਜਾਂਦਾ ਕਿਉਂਕਿ ਤੁਸੀਂ ਇੱਕ ਪਾਸੇ ਇਹਨਾਂ ਦੇ ਨਾਲ ਤਾਂ ਤੁਸੀਂ ਗੱਲ ਨਹੀਂ ਕਰਦੇ, ਉਦਾਂ ਤੁਸੀਂ ਅਮਰੀਕਾ ਦੀ ਵੈਸੇ ਤਾਂ ਚੁੱਪੀ ਹੈ, ਟੋਟਲੀ ਚੁੱਪੀ ਹੈ, ਨਾ ਇੱਧਰ ਨਾ ਉੱਧਰ, ਦੋਨੇ ਪਾਸੇ ਇਹ ਆਪਣਾ ਹੀ ਢੋਲ ਵਜਾਈ ਜਾਂਦੇ ਨੇ, ਗੱਲ ਕਿਸੇ ਦੀ ਨਹੀਂ ਸੁਣਦੇ। ਖੈਰ ਜੇਕਰ ਇਹਨੂੰ ਐ ਵੀ ਲੈ ਲਓ ਵੀ ਇਹ ਸਫਲਤਾ ਵੀ ਹੈਗੀ ਹੈ, ਪਰ ਦੂਸਰੇ ਪਾਸੇ ਮੈਂ ਹੋਰ ਵੀ ਕੁਝ ਜਿਹੜੇ ਜੀਓ ਪੋਲੀਟੀਕਲ ਮਾਹਰ ਸੀ ਉਹਨਾਂ ਨੂੰ ਸੁਣ ਰਿਹਾ ਸੀ, ਅਗਲੇ ਕਹਿੰਦੇ ਨੇ ਵੀ ਭਾਈ ਜੇਕਰ ਇਹ ਸਟ੍ਰੇਟ ਆਫ ਹਾਰਮੁਜ਼ 'ਚ ਕਿਸੇ ਨੂੰ ਲੰਘਣ ਦੀ ਇਜਾਜ਼ਤ ਵੀ ਦਿੰਦੇ ਨੇ ਤਾਂ ਉੱਥੇ ਛੇੜਛਾੜ ਦੇ ਹੋਰ ਵੀ ਬਹੁਤ ਚਾਂਸ ਵੱਧ ਜਾਂਦੇ ਨੇ। ਹੋਰ ਉਹ ਚੋਂ ਲਾਹਾ ਲੈਣ ਨੂੰ ਕੋਈ ਬੈਠਾ ਹੋ ਵੀ ਭਾਈ ਲਓ ਜਿਹੜੀ ਵੀ ਚੀਜ਼ ਲੰਘਦੀ ਹੈ ਉੱਤੇ ਕਰੋ ਹਮਲਾ, ਤੇ ਆਪਾਂ ਨਾਮ ਕਿਸੇ ਦਾ ਵੀ ਲਾ ਸਕਦੇ ਹਾਂ ਵੀ ਭਾਈ ਇਹ ਤਾਂ ਤੁਹਾਡੇ ਨਾਲ ਧੋਖਾਧੜੀ ਹੋ ਗਈ, ਤੁਹਾਡੀ ਪਿੱਠ 'ਚ ਛੁਰਾ ਮਾਰਿਆ। ਉਹ ਗੱਲ ਤਾਂ ਉਹ ਵੀ ਨੁਕਸਾਨ ਵਾਲੀ। ਫਿਰ ਉਹਦੇ ਵਾਸਤੇ ਨਰਿੰਦਰ ਮੋਦੀ ਹੋਰਾਂ ਨੂੰ ਅਮਰੀਕਾ ਨੂੰ ਵੀ ਕਹਿਣਾ ਪਵੇਗਾ, ਭਰੋਸੇ ਚ ਲੈਣ ਕਿ ਹਿਫਾਜ਼ਤ ਤੁਸੀਂ ਕਰੋਗੇ। ਇੱਕ ਕੋਨੇ ਤੋਂ ਈਰਾਨ ਸਾਨੂੰ ਲਾਂਘਾ ਦੇਊਗਾ ਤਾਂ ਦੂਸਰੇ ਕੋਨੇ ਤੋਂ ਸ਼ਰਾਰਤ ਤੁਸੀਂ ਰੋਕੋ, ਤੁਹਾਡੀ ਜ਼ਿੰਮੇਵਾਰੀ ਹੈ। ਅਸੀਂ ਤੁਹਾਡੀ ਪਿੱਠ ਠੋਕਣ ਦੇ ਚੱਕਰ ਦੇ ਵਿੱਚ ਬਈ ਆਪਦਾ ਕੰਘਾ ਕਰਾ ਲਿਆ। ਤਾਂ ਇਹੀ ਤਾਂ ਹੈ, 145 ਕਰੋੜ ਵਸੋਂ ਵਾਲਾ ਮੁਲਕ ਹੋ ਤੁਸੀਂ, ਦੁਨੀਆ ਦੀ ਚੌਥੀ ਅਰਥ ਵਿਵਸਥਾ ਹੋ ਸਰ, ਦਮ ਦਿਖਾਈਦਾ ਹੁੰਦਾ ਹੈ, बिल्कुल ये दम दिखाना पैदा होता है। झुकती है दुनिया, झुकाने वाला चाहिए, आसमां को धरती पे लाने वाला चाहिए। ਬਿਲਕੁਲ ਬਿਲकुल ਉਧਰ ਆਪਣੇ ਪੱਤਰਕਾਰ ਸਾਥੀ ਚਨਾਰਥਲ ਹੋਣੀ ਅੱਜ ਪੋਸਟ ਕੀਤਾ ਸੀ, ਕਹਿੰਦੇ ਵੀ ਸਾਡੀ ਬੇਬੇ ਨੇ ਜੈ ਵਿਸ਼ਵ ਗੁਰੂ ਕਹਿ ਕੇ ਸਿਲੰਡਰ ਤੇ ਹੱਥ ਰੱਖਿਆ ਤੇ ਸਿਲੰਡਰ ਭਰ ਗਿਆ। ਇਹੋ ਜਿਹੀਆਂ ਟਿੱਪਣੀਆਂ ਦਾ ਵੀ ਮਜ਼ਾ ਲੈਣਾ ਚਾਹੀਦਾ। ਵਿਸ਼ਵ ਗੁਰੂ ਹੈਗੇ ਹੋ ਤਾਂ ਵਿਸ਼ਵ ਗੁਰੂ ਦੇਖੋ ਅੱਗੇ ਵਧੀਏ। ਟਿੱਪਣੀਆਂ ਤੇ ਐਸੀਆਂ ਆ ਰਹੀਆਂ ਨੇ ਕਿ ਸਾਡੇ ਕੋਲ ਗੈਸ ਦਾ ਭੰਡਾਰ ਆ ਤੇ ਉਹ ਥੱਲੇ ਦਿਖਾਇਆ ਹੁੰਦਾ ਕਿ ਸੀਵਰੇਜ ਹੈ, ਵੀ ਗੈਸ ਤੋਂ ਚਾਹ ਬਣ ਜਾਂਦੀ ਹੈ ਨਾ, ਉਹਦੀ ਗੈਸ ਤੋਂ, ਸੀਵਰੇਜ ਦੀ ਗੈਸ ਤੋਂ ਚਾਹ ਬਣ ਜਾਂਦੀ। ਭਾਂਡੇ 'ਚ ਸ਼ੇਕ ਕਰਨ ਵਾਲੀ ਗੱਲ ਤਾਂ ਸਾਡੇ ਮੋਦੀ ਸਾਹਿਬ ਵੀ ਕਰਦੇ ਰਹੇ ਨੇ, ਕਦੀ ਕਹਿੰਦੇ ਨੇ ਮੈਂ ਰਾਕਟ ਵੀ ਬਣਾਇਆ ਸੀ। ਖੈਰ ਉਹ ਤਾਂ ਡਿੰਪੀ ਢਿੱਲੋਂ ਦੀਆਂ 2 ਬੱਸਾਂ ਕੁਰਕ ਕਰਨ ਦਾ ਹੁਕਮ ਹੈ ਵੀ ਭਾਈ ਫਰੀਦਕੋਟ 'ਚ ਜਿੱਦਾਂ ਹੀ ਵੜਦੀਆਂ ਨੇ ਤਾਂ ਕਰ ਲਓ ਕਾਬੂ 'ਚ। ਹਾਂਜੀ ਦੇਖੋ, ਇਹ ਮਾਮਲਾ 1999 ਦਾ ਹੈ ਤੇ 1999 ਚ ਮੁਖਤਿਆਰ ਚੰਦ, ਕਿਉਂਕਿ ਸਾਡਾ ਉਦੋਂ ਜ਼ਿਲ੍ਹਾ ਫਰੀਦਕੋਟ ਹੁੰਦਾ ਸੀ, ਡਿੰਪੀ ਢਿੱਲੋਂ ਹੋਣੀ ਵੀ ਜਿੱਥੇ ਮੈਂ ਟਿਕਾਣਾ ਆਪਦਾ ਰੱਖਦਾ ਜੀ, ਉਸ ਟਿਕਾਣੇ ਤੋਂ ਇਹਨਾਂ ਦਾ ਘਰ ਮਹਿਜ਼ ਮੇਰੇ ਟਿਕਾਣੇ ਤੋਂ ਸਿਰਫ 10 ਮਿੰਟ ਦੀ ਡਰਾਈਵ ਤੇ ਆ ਜੀ। ਤੇ ਗੱਲ ਇਹ ਆ ਕਿ ਸਾਡਾ ਸਾਰਿਆਂ ਦਾ ਜ਼ਿਲ੍ਹਾ ਉਦੋਂ ਫਰੀਦਕੋਟ ਹੁੰਦਾ ਸੀਗਾ। ਮੈਂ ਖੁਦ ਉੱਥੇ ਫਾਰਮ ਵਗੈਰਾ ਜਿਹੜੇ ਆਪਦੇ ਸਕੂਲ ਤੇ ਜਮ੍ਹਾਂ ਕਰਵਾ ਕੇ ਆਉਂਦਾ ਰਿਹਾ। ਉਸ ਤੋਂ ਬਾਅਦ ਮੁਕਤਸਰ ਜ਼ਿਲ੍ਹਾ ਬਣਿਆ ਜੀ। ਤੇ ਉਸ ਵੇਲੇ ਫਿਰ ਜਿਹੜਾ ਇਹ ਕੇਸ ਲੱਗਾ ਤਾਂ ਕਰਕੇ ਫਰੀਦਕੋਟ ਅਦਾਲਤ ਨੇ ਫੈਸਲਾ ਦਿੱਤਾ। ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਵਾਂ ਕਿ ਮਾਮਲਾ ਇਹ ਜਿਹੜਾ ਸੀਗਾ ਮਰਨ ਵਾਲਾ ਉਹ ਮੁਕਤਸਰ ਦਾ ਹੀ ਸੀ। ਕੇਸ ਦਾ ਜਿਹੜਾ
फैसला वो अज फरीदकोट सैशन कोर्ट ने दिता बेसिकली, ते ये जिहड़ा फैसला कल आया। अच्छा 99 च ये मुख्तियार नाम दा बंदा मुक्तसर दा जिहड़ा सीगा वो इन्हां दी बस हेठा मर गया आके। अच्छा मैनू तो अज पता लगा भी इन्हां दी बसां उदों तो बंदे रेड़दियां सन। सानू ते ये सीगा कि शायद इस दौर च ही मर गया ने कोई बच्चियां या कोई बंदे होर मरे ने। अच्छा इस तो बाद हुंदा की है कि 3 कुल लाख रुपया मुआवजा पाया जाता इन्हां नूं जी ते 92 तो लैके हुण तक इन्हां ने मुआवजा दिता ही नहीं। वो जी जिहड़ा ट्रिब्यूनल का फैसला सी, फिर ये मामला हुण कोर्ट च गया तो कोर्ट ने ये डिसाइड किया कि तुहानूं मुआवजा दिवाउण वास्ते पीड़ितां नूं कि इदां करदे आ, एक हुक्म दिंदे आ कि SHO की ड्यूटी होएगी कि जदों ही इन्हां दीयां 2 बसां तुसीं वेख लओ किते फरीदकोट जिला हदूद दे अंदर ते नाल दी नाल वलेट दिओ, वलेट जी के मतलब कि कुरक कर दिओ ते जो जी कुरकी तो पैसे वटत होएगी वो पीड़ितां नूं दे दिओ। किड्डी शर्मनाक गल आ, किड्डी शर्मनाक गल आ कि भाई इन्नी छोटी अमाउंट वास्ते अज तुसीं जे वेखोगे सब तो वड्डी खबर ये बन गई सी एक वेले जी कि आम आदमी पार्टी दे विधायक दियां बसां जिहड़ियां होणगियां कुरक। ऐसे टाइटल दिते गए, ये जदों खुद ढिल्लों साहब मतलब कि चेहरा लिशका के बहिंदे ने कैमरिਆਂ ਦੇ सामने, ये कहंदे आ कि दुनिया का सब तो सफल बिजनेसमैन मैं आ, दुनिया का सब तो सियाणा राजनीतिक बंदा मैं आ। और माफ करना ये कई बार मतलब कि बहुत हंकारी बोल बोलते आ। मैं लोगों को पहला कहता हुंदा सी कि तुसीं हारे ढिल्लों वेखे आ, तुसीं जिते ढिल्लों नहीं वेखे। जी तो ये बिल्कुल हुण मतलब कि इस गल लई ते जवाबदेह होने चाहिए कि तुसीं पीड़ितां नूं बई इन्ना चिर खपाई रखिया। अच्छा जिहड़े वकील आ उन्हां ने दस्सिआ वो कहंदे की करदे सी ये कि इन्हां ने गांह 3 फर्मां बना लईआं। जी ਜਦੋਂ ਵੀ ਅਸੀਂ ਅਟੈਚ ਕਰਨ ਵਾਸਤੇ ਬੱਸ ਦਾ ਨੰਬਰ ਦਿੰਦੇ ਸੀ, ਉਹ ਜਿਹੜੀ ਦੂਜੀ ਫਰਮ ਸੀ ਉਹ ਆਪਦਾ ਕਲੇਮ ਛੱਡ ਦਿੰਦੀ ਸੀ, ਕਹਿੰਦੇ ਸਾਡੀ ਤੇ ਬੱਸ ਹੀ ਹੈ ਨਹੀਂ, ਇਹ ਤਾਂ ਦੂਜੀ ਦੀ ਹੈ। ਤੇ ਦੂਜੀ ਫਰਮ ਕਹਿੰਦੀ ਸੀ ਇਹ ਦੂਜੀ ਦੀ ਹੈ। ਕਮਾਲ ਹੋ ਗਈ, ਉਹ ਕਹਿੰਦੇ ਵੀ ਬੜੇ ਚੱਕਰ ਵਿਊ ਚ ਫਸੇ ਆ। ਤੇ ਅਖੀਰ ਫਿਰ ਅਦਾਲਤ ਨੇ ਕਿਹਾ ਕਿ ਇਦਾਂ ਨਹੀਂ ਕੰਮ ਸੂਤ ਆਉਣਾ, 2 ਫੜ ਕੇ ਤੇ ਕੁਰਕ ਕਰ ਦਿਓ। ਹੁਣ 12 ਲੱਖ ਰੁਪਈਆ ਪਿਆ। पर एक होर बेइंसाफी की गल आ, मैं जे देखा चलो ये पैसा दे भी देंगे, इन्नी बेइज्जती तो बाद मेरे ख्याल दे नाल दिल्ली वालियां ने पैसे दवा देने आ कि यार बेइज्जती बड़ी हुंदी आ। अच्छा गुरप्रीत एक सोचने वाली गल आ कि जिस वेले 3 लाख ते कुछ हज़ार दी इन्हां नूं हरजाना राशि पई सी, उस वेले इन्नी अमाउंट नाल साडे इलाके च 4 तो 6 किले जमीन आ जांदी सी। जरा जी गौर नाल ਆ ਤੁਹਾਨੂੰ ਆ ਜਿਹੜੇ ਕੰਨਾਂ ਨੂੰ ਕੁੱਪੇ ਜੇ ਲਾਉਂਦੇ ਜੇ ਇਹਨਾਂ ਦੇ ਵਿੱਚ ਦੀ ਠੀਕ ਸੁਣਦਾ ਤੇ ਹੈ ਨਾ ਵੀ बिल्कुल 4 ਤੋਂ 6 ਕਿੱਲੇ ਜ਼ਮੀਨ। ਤੇ ਗੁਰਪ੍ਰੀਤ ਅੱਜ ਦੇ ਦੌਰ 'ਚ 12 ਲੱਖ ਦੇ ਨਾਲ ਅੱਧਾ ਕਿੱਲਾ ਜ਼ਮੀਨ ਨਹੀਂ ਆਉਂਦੀ। ਇਹਦਾ बिल्कुल ਮਤਲਬ ਕੀ ਹੈ ਕਿ ਉਸ ਵੇਲੇ ਉਹ ਅਮਾਉਂਟ ਬਹੁਤ ਵੱਡਾ ਸੀਗਾ। जी बेशक इंटरस्ट पैके 12 लाख होया, पर बावजूद इसते 1992 के मुकाबले करंसी वैल्यू देखोगे तो यह पीड़ितां वास्ते एक होर बेइंसाफी आ। बिल्कुल अज की तरीक च 12 लाख की कोई अहमियत नहीं, तो उस वेले 3 सवा 3 लाख की बहुत वड्डी अहमियत सीगी। इस करके इन्हां ने इसे करके मैनूं लगदा लमकाई रखिया कि हुण भी जे तुसीं वेखोगे अज की करंसी वैल्यू के हिसाब दे नाल ये सौखे छुट जाणगे। बिल्कुल बिल्कुल छुटकारा सौखा है। खैर ਇਹ ਕਿਹਨੇ ਕੁਰਕ ਕਰਨੀਆਂ ਨੇ ਬੱਸਾਂ ਸਰਕਾਰ ਦੇ ਵਿੱਚ ਨੇ, ਦੇਖਦੇ ਆਂ ਬਣਦਾ ਕੀ ਆ। ਉਧਰ ਕੇਜਰੀਵਾਲ ਹੁਣੀ ਕਹਿੰਦੇ ਵੀ ਚੰਨ ਤੇ ਪਹਿਲਾ ਢਾਬਾ ਪੰਜਾਬੀਆਂ ਦਾ ਹੋਵੇਗਾ। आ चन्न तक राह बना देना, राहां च बाग लवा देना। वाह जी वाह, मजा आ जाता। सचमुच मेरी थकान लै जाती है जदों मैं केजरीवाल साहब, जनाब मोदी, जनाब मान इन्हां नूं किते सुन लवां ते इदां लगदा कि सब अच्छा। मोदी साहब कह रहे सी आपां जिद्दां कहंदे भी ओह निकल गए ना करोना चों, उदां निकल जांगे बह बह के इस मुसीबत दे विचों। मैं कहा थाली ताली ते मुड़ के दाड़ी ਉਹਦੇ ਸਾਰਾ ਕੁਝ ਕਰਵਾ ਲਿਆ ਤੇ ਲੋਕਾਂ ਨੇ ਜੋ ਆਪਦਾ ਕੰਗਾ ਕਰਵਾਇਆ, ਲੋਕਾਂ ਦੀ ਤੇ ਬਸ ਹੋ ਗਈ। ਤੇ ਜਨਾਬ ਹੋਰੀ ਤੈਨੂੰ ਤਲੀਆਂ ਤੇ ਚੋਗ ਚਗਾਵਾਂ ਹੈ, ਤੇ ਮੋਰਾਂ ਨੂੰ ਚੋਗ ਚਗਾਉਂਦੇ ਫਿਰਦੇ ਸੀ। ਬਿਲਕੁਲ ਇਹ ਤੇ ਨੋਟਬੰਦੀ ਚ ਲੋਕਾਂ ਨੂੰ ਲਾਈਨਾਂ ਚ ਛੱਡ ਕੇ आप मस्त हो गए। तू चीज बड़ी है मस्त मस्त, तू चीज बड़ी है मस्त।
ਤੋ ਬਈ ਲੋਕ ਤਰਸਤ ਸਨ, ਇਹ ਮਸਤ ਸੀਗੇ। ਹੁਣ ਜੇ ਤੁਸੀਂ ਵੇਖੋਗੇ ਤਾਂ ਬਈ ਇੱਕ ਵੇਲੇ ਇਹਨਾਂ ਨੇ ਇਹ ਵੀ ਆਖਿਆ ਸੀਗਾ ਕਿ ਨੋਟਬੰਦੀ 'ਚ ਮੈਨੂੰ 10 ਦਿਨ ਦੇ ਦਿਓ ਜੀ, ਤੁਸੀਂ ਜਿਹੜੇ ਚੁਰਾਏ 'ਚ ਆਖੋਗੇ ਮੈਂ ਉੱਥੇ ਆ ਜਾਊਂਗਾ। ਅੱਜ ਤੱਕ ਉਹ ਚੁਰਾਇਆ ਸਰ ਸਾਨੂੰ ਤੇ ਲੱਭਿਆ ਨਹੀਂ। ਪਟਵਾਰੀ ਵੀ ਕਹੀ ਅਸੀਂ ਤੇ ਬੰਗਾਰੇ ਨੇ, ਕੋਈ ਚੁਰਾਇਆ ਲੱਭ ਦਿਓ, ਕਿਹਦੇ 'ਚ ਆਉਣਾ ਸੀ ਇਹਨਾਂ ਨੇ? ਪਟਵਾਰੀ ਕਾਨੂੰਗੋ ਹਾਂ ਕੋਈ ਨਹੀਂ ਦੱਸਦਾ। ਤੋ ਕਹਿਣ ਦੀਆਂ ਗੱਲਾਂ ਨੇ ਇਹ। ਕੇਜਰੀਵਾਲ ਸਾਹਿਬ ਵੀ ਬਹੁਤ, ਮੈਂ ਸਮਝਦਾ ਕਿ ਮੈਨੂੰ ਲੱਗਦਾ ਭਗਵੰਤ ਮਾਨ ਹੋਰਾਂ ਨੇ ਉਹਨਾਂ ਨੂੰ ਵੀ ਚੰਗੇ ਭਾਸ਼ਣ ਦੇ ਵਿੱਚ ਨਿਪੁੰਨ ਕਰ ਦਿੱਤਾ ਹੈ। ਤਾਂ ਇੱਧਰ ਜਿਹੜਾ ਇਨਵੈਸਟਰਸ ਦਾ ਸਮਿਟ ਹੋ ਰਿਹਾ ਹੈ ਉਹਦੇ ਵਿੱਚ ਇਹ ਬੋਲ ਰਹੇ ਸਨ ਕਿ ਪੰਜਾਬ ਤਾਂ ਬਈ ਕਿਆ ਹੀ ਬਾਤਾਂ ਨੇ, ਕਿਆ ਹੀ ਬਾਤਾਂ। ਕੇਜਰੀਵਾਲ ਜਨਾਬ ਹੋਰੀ ਕਹਿੰਦੇ ਕਿ ਬਈ ਇਹਨਾਂ ਦੇ ਤੇ ਖੂਨ ਦੇ ਵਿੱਚ ਹੀ ਇੰਟਰਪ੍ਰੀਨਿਓਰਸ਼ਿਪ ਆ, ਇਹ ਤਾਂ ਜਗਾੜੀ ਪੂਰੇ ਇਹਦਾ ਕਹਿ ਲਓ ਕਿ ਬੱਚਾ ਪੈਦਾ ਹੁੰਦਾ ਹੀ ਸੋਚਦਾ ਹੈ ਕਿ ਅੱਗੇ ਚੱਲ ਕੇ ਕਰਨਾ ਕੀ ਆ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਆ। 1980 ਦੇ ਵਿੱਚ ਪੰਜਾਬ ਦੇਸ਼ ਦਾ ਟੌਪਰ ਸੀ। ਵਾਹ, ਤੁਸੀਂ ਵੀ ਸੱਚ ਤਸਲੀਮ ਕੀਤਾ। ਤੇ ਕਹਿੰਦੇ ਕਿ ਬਰਬਾਦ ਹੋ ਗਿਆ ਭਾਈ। ਫਿਰ ਉਸ ਤੋਂ ਬਾਅਦ 22 ਚ ਅਸੀਂ ਸਰਕਾਰ ਸੰਭਾਲੀ ਆ ਤੇ ਹੁਣ ਫੱਟੇ ਚੱਕਤੇ ਆ। ਤੇ ਨਾਲ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਤਾਂ ਆਪ ਇੱਕ ਪੋਲੀਟੀਕਲ ਸਟਾਰਟਅਪ ਆ। ਕੋਈ ਐਕਸਪੋਰਟ ਦੇ ਵਿੱਚੋਂ ਪੜਿਆ ਆ ਰਿਹਾ, ਕੋਈ ਵਕੀਲ ਆ ਰਿਹਾ, ਕੋਈ ਪੱਤਰਕਾਰ ਆ ਰਿਹਾ, ਕੋਈ IIM ਦਾ ਮੈਨੇਜਰ ਆ ਰਿਹਾ, ਕੋਈ ਇੰਜੀਨੀਅਰ ਆ। ਓਹੋ, ਕਹਿੰਦੇ ਰੰਗ ਲੱਗੇ ਪਏ, ਨਜ਼ਾਰੇ ਵੱਜੇ ਪਏ ਆ ਇਸ ਪਾਰਟੀ ਦੇ ਵਿੱਚ। ਤੇ ਐਨ ਕਹਿ ਲਓ ਕਿ ਬਈ ਗਾਂ ਦੀਆਂ ਗੱਲਾਂ। ਤੇ ਫਿਰ ਕਹਿੰਦੇ ਕਿ ਜਦਨ ਚੰਨ ਤੇ ਕੋਈ ਢਾਬਾ ਪਹਿਲਾਂ ਖੁੱਲਿਆ ਤੇ ਪੰਜਾਬੀ ਖੋਲਣਗੇ। ਬਿਲਕੁਲ, ਪਰ ਉਸ ਢਾਬੇ ਦਾ ਮੈਨੇਜਰ ਅਸੀਂ ਤੁਹਾਡੇ ਉੱਤੇ ਕਿਤੇ ਦਿੱਲੀ ਤੋਂ ਨਹੀਂ ਲਿਆ ਕੇ ਰੱਖਣਾ। ਇਹਨਾਂ ਜ਼ਰੂਰ ਅਸੀਂ ਧਿਆਨ ਰੱਖਾਂਗੇ, ਉਸ ਢਾਬੇ ਤੇ ਕੰਡੀਸ਼ਨ ਰੱਖਣੀ ਆ ਕਿ ਮੈਨੇਜਰ ਜਿਹੜਾ ਹੈ ਕੋਈ ਵੀ ਉਤਲਾ ਕੰਮਕਾਰ ਸੰਭਾਲਣ ਵਾਲਾ ਤਾਂ ਉਹ ਨਹੀਂ ਅਸੀਂ ਬਣਾਉਣਾ। ਤਾਂ ਬਾਕੀ ਜਿਹੜਾ ਇਹ ਹੈਗਾ ਨਾ, ਮੈਂ ਚਲੋ ਹੁਣ ਬਹੁਤਾ ਤਾਂ ਨਹੀਂ ਕਹਿੰਦਾ। ਬਹੁਤ ਵੱਡੇ ਇੱਕ ਅਫਸਰ ਦੇ ਨਾਲ ਮੇਰੀ ਹੁਣੇ ਹੀ ਗੱਲਬਾਤ ਹੋ ਰਹੀ ਸੀ, ਤੁਹਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਜੀ। ਉਹਨਾਂ ਨੇ ਕਿਹਾ, ਉਹਨਾਂ ਨੇ ਇੱਕੋ ਮੈਂ ਕਿਹਾ ਵੀ ਦੱਸੋ ਫਿਰ ਕੀ ਆਇਆ ਕੀ ਗਿਆ, ਇਹਨਾਂ ਦੀਆਂ ਗੱਲਾਂ ਛੱਡ ਦਈਏ ਨਾ ਜੀ। ਮੈਂ ਕਿਹਾ ਜੀ ਕਿੰਨਾ ਕਿ ਇਨਵੈਸਟ ਆ ਰਿਹਾ, ਕੀ ਹਿਸਾਬ ਕਿਤਾਬ ਆ, ਸੇਵਾ ਪਾਣੀ 'ਚ ਲੱਗੇ ਜੇ। ਤੇ ਉਹਨਾਂ ਦਾ ਇੱਕੋ ਵਾਕ ਸੀ, ਹੁਣ ਤੁਸੀਂ ਵੀ ਸਮਝ ਲੈਣਾ, ਮੈਂ ਤਾਂ ਸਮਝ ਗਿਆ। ਉਹ ਕਹਿੰਦੇ ਮਿੰਟੂ, ਕਿਉਂਕਿ ਹੁਣ ਸੁਣਿਓ ਧਿਆਨ ਨਾਲ, ਬਿਲਕੁਲ ਇਮਾਨਦਾਰੀ ਨਾਲ ਉਹੀ ਸ਼ਬਦ ਜੋ ਮੈਨੂੰ ਕਹੇ, ਨਾ ਸੁੱਤੀ ਤੇ ਨਾ ਕੱਤਿਆ। ਕੀ? ਨਾ ਸੁੱਤੀ ਨਾ ਕੱਤਿਆ। ਵੀ ਅਸੀਂ ਐਵੇਂ ਪਿਛਣੀਆਂ ਫਲਾਈ ਬੈਠਦੇ ਆ ਭੱਜ ਭੱਜ ਕੇ, ਨਾ ਸੁੱਤੀ ਨਾ ਕੱਤਿਆ। ਕੁਝ ਨਹੀਂ ਹੈਗਾ, ਹਾਲ ਦੀ ਘੜੀ ਬਸ ਜਿੱਦਾਂ ਦਾ ਕੰਮ ਚੱਲਦਾ ਚਲਾਈ ਜਾਂਦੇ ਆ ਜੀ। ਜੀ, ਇਹ ਪੈਨਸ਼ਨਰਾਂ ਨੂੰ ਰਾਹਤ ਮਿਲੀ ਹੈ ਜੀ ਕੋਰਟ ਚੋਂ? ਬਿਲਕੁਲ, ਹਾਈ ਕੋਰਟ ਦੇ ਵਿੱਚੋਂ ਪੈਨਸ਼ਨਰਾਂ ਨੂੰ ਇੱਕ ਵੱਡਾ ਕਹਿ ਲਓ ਕਿ ਸਰਕਾਰ ਨੇ ਜੋ ਵਕਤ ਪਾਇਆ ਸੀਗਾ ਉਹਦੇ ਤੋਂ ਖਲਾਸੀ ਕੀਤੀ ਆ ਹਾਈ ਕੋਰਟ ਨੇ। ਜੋ ਪੈਂਡਿੰਗ DA ਆ ਤੇ ਜਿਹੜਾ ਸੋਧਿਆ ਹੋਇਆ ਪੈਨਸ਼ਨ ਏਰੀਅਰ ਆ ਉਹਦੇ ਭੁਗਤਾਨ ਦਾ ਹੁਕਮ ਦਿੱਤਾ। ਸਰਕਾਰ ਨੂੰ ਕਿਹਾ ਗਿਆ ਕਿ ਬਈ 3 ਮਹੀਨਿਆਂ ਦੇ ਵਿੱਚ ਰਿਪੋਰਟ ਦਿਓ। ਅੱਛਾ, ਇਹ ਤੁਹਾਨੂੰ ਮੈਂ ਦੱਸਾਂ ਕਿ ਅੱਜ ਵੇਖੋ ਇਹਨਾਂ ਦਾ ਦੋਗਲਾਪਣ ਵੇਖੋ। ਦੂਜਿਆਂ ਦਾ ਤਾਂ ਤੁਸੀਂ ਦੇਖ ਚੁੱਕੇ ਹੋ, ਜਿਵੇਂ ਉਹ ਸੇਲ ਵਾਲੇ ਕਹਿੰਦੇ ਹੁੰਦੇ ਆ ਨਾ, ਕਿਤੇ ਇਧਰੋਂ ਸਾਡੇ ਉਹ ਸਮਾਨ ਚੈੱਕ ਕਰੋ, ਦੂਜੇ ਪਾਸੇ ਦੁਕਾਨਾਂ ਤੋਂ ਤੁਸੀਂ ਨਿੱਤ ਚੈੱਕ ਕਰਦੇ ਹੋ। ਆ ਚੀਮਾ ਸਾਹਪੁਰੀ ਜਿਹੜਾ ਕਹਿੰਦੇ ਬਦਮਾਸ਼ੀ ਕੱਢਣ ਦੇ ਮਾਰ ਤੂੰ 10 ਕਢਾਉਣਾ ਤਾਂ ਚੀਮਾ ਡਾਕਟਰ ਵਹਿਮਾ ਦਾ। ਬਈ ਗੱਲ ਇਹ ਹੈ ਕਿ ਬਈ ਚੀਮਾ ਸਾਹਿਬ ਕੱਲ ਕਹਿ ਰਹੇ ਸਨ ਕਿ ਪੁਰਾਣੀ ਪੈਨਸ਼ਨ ਤੇ ਸੋਚ ਕੇ ਵਿਚਾਰ ਕਰਾਂਗੇ, ਤੇ ਕਿਸੇ ਟਾਈਮ ਤਖਤੀ ਲੈ ਕੇ ਬੈਠੇ ਸਨ ਕਿ ਪੁਰਾਣੀ ਪੈਨਸ਼ਨ ਲਾਗੂ ਕਰੋ। ਕਿਆ ਯਾਰ, ਸੋਚ ਵਿੱਚ ਫਰਕ ਹੈ ਨਹੀਂ। ਨਾ ਮੈਂ ਮਾੜਾ ਨਾ ਤੂੰ ਮਾੜਾ, ਬਸ ਮਾੜਾ ਆਪਣਾ ਹਰਖ ਹੈ। ਤੋ ਗੱਲ ਇਹ ਆ ਕਿ ਬਈ ਇਹਦਾ ਹਾਲ ਤੇ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਦਾ ਹੋਇਆ ਪਿਆ ਹੈ ਕਿ ਇੱਕ ਪਾਸੇ ਕਹਿ ਦਿੰਦੇ ਆ ਅਸੀਂ ਰੁਜ਼ਗਾਰ ਦੇ ਦਿੱਤਾ ਇਹਨਾਂ ਮੁਲਾਜ਼ਮਾਂ ਦੇ, ਅਸੀਂ ਖੈਰ ਖਵਾ 2016 ਤੋਂ ਸਰ ਪੈਂਡਿੰਗ ਏਰੀਅਰ ਪਿਆ। ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ, ਇਹ ਸਾਡੇ ਜ਼ਿਲ੍ਹੇ ਦੇ ਆ, ਪਹਿਲਾਂ ਵਕੀਲ ਹੁੰਦੇ ਸਨ ਯੰਗ ਏਜ ਦੇ ਵਿੱਚ। ਮੈਂ ਇਹਨਾਂ ਨੂੰ ਉਦੋਂ ਤੋਂ ਪ੍ਰਵਾਨ ਚੜ੍ਹਦਿਆਂ ਦੇਖਿਆ, ਕਿਆ ਹੀ ਕਾਬਲ ਵਕੀਲ ਸਨ ਇਸ ਏਰੀਏ ਦੇ ਵਿੱਚ। ਮਤਲਬ ਕਿ ਬਹੁਤ ਤਗੜੇ ਤਗੜੇ ਕੇਸ ਇਹਨਾਂ ਨੇ ਕੱਢੇ ਤੇ ਅੱਜ ਕੱਲ ਜਸਟਿਸ ਬਣੇ ਆ। ਮੈਂ ਜਦੋਂ ਵੀ ਇਹਨਾਂ ਦੀ ਕੋਰਟ ਦੇ ਵਿੱਚੋਂ ਫੈਸਲਾ ਆਉਂਦਾ ਦੇਖਦਾ ਤਾਂ ਸੱਚਮੁੱਚ ਉਦੋਂ ਤੁਹਾਡੀ ਕੋ ਉਮਰ ਦੇ ਹੁੰਦੇ ਸਨ ਜਦੋਂ ਅਸੀਂ ਅੰਦਰ ਹੁੰਦੇ ਸੀਗੇ। ਤੇ ਬਈ ਮੈਨੂੰ ਯਾਦ ਆਉਂਦਾ ਕਿ ਇਹ ਨੌਜਵਾਨ ਉਸੇ ਤਰ੍ਹਾਂ ਹੀ ਯਾਰ ਐਨਰਜੈਟਿਕ ਹੋ ਕੇ ਅੱਜ ਜਸਟਿਸ ਬਣ ਕੇ ਵੀ ਕਹਿ ਲੋ
ਕਿ ਐ ਇਨਸਾਫ ਕਰ ਰਿਹਾ। ਤੁਸੀਂ ਕਦੇ ਵੀ ਇਹ ਨੋਟ ਕਰ ਲਓ ਨਾ, ਜੀ ਜੋ ਹਰਪ੍ਰੀਤ ਸਿੰਘ ਬਰਾੜ ਹੁਰਾਂ ਦੇ ਬੈਂਚ ਚੋਂ ਫੈਸਲਾ ਨਿਕਲੇਗਾ, ਪੜ੍ਹ ਕੇ ਦੇਖਿਓ। ਜੇ ਬਤੌਰ ਜੀ ਪੱਤਰਕਾਰਤਾ ਅੱਗੇ ਵਧਾਉਣੀ ਹੈ ਨਾ, ਜੀ ਹਾਈ ਕੋਰਟ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਹਮੇਸ਼ਾ ਤਰਜੀਹ ਦੇ ਨਾਲ ਪੜ੍ਹੋ, ਤੇ ਉਹਨਾਂ ਦੇ ਵਿੱਚੋਂ ਵੀ ਕਿ ਕਿਹੜੇ ਖਾਸ ਬੈਂਚ ਆ ਜਿਨ੍ਹਾਂ ਦੇ ਖਾਸ ਫੈਸਲੇ ਪੜ੍ਹਨ ਯੋਗ ਹੁੰਦੇ ਆ, ਨੋਟ ਕਰਕੇ ਰੱਖਿਓ ਇਹ ਨਾਮ। ਤਾਂ ਗੱਲ ਇਹ ਆ ਕਿ ਇਹਨਾਂ ਨੇ ਅੱਗੇ ਵੀ ਬਹੁਤ ਤਗੜੇ ਫੈਸਲੇ ਦਿੱਤੇ ਆ, ਤੇ ਜਨਾਬ ਹੋਰਾਂ ਨੇ ਹੁਣ ਵੀ ਕਿਹਾ ਕਿ ਦੇਖੋ ਵਿਧਾਨਕ ਅਧਿਕਾਰਾਂ ਤੋਂ ਤੁਸੀਂ ਬਈ ਪੈਨਸ਼ਨਰ ਨੂੰ ਵਿਰਵਾ ਨਹੀਂ ਰੱਖ ਸਕਦੇ। ਸੋਧਿਆ ਜੀ ਪੈਨਸ਼ਨ ਤੇ ਡੀਏ ਤੁਸੀਂ ਲਾਗੂ ਕਰ ਚੁੱਕੇ ਹੋ, ਤੇ ਹੁਣ ਜਿਹੜੀ ਮੰਗ ਆ ਜੋ ਪਟੀਸ਼ਨ ਕਰਤਾ ਸੀ ਕਿ 1 ਜਨਵਰੀ 16 ਤੋਂ 30 ਜੂਨ 21 ਤੱਕ ਦੀ ਜਿਹੜੀ ਸੋਧੀ ਪੈਨਸ਼ਨ ਦੇ ਏਰੀਅਰ ਹੈ, ਤੇ 1 ਜੁਲਾਈ 15 ਤੋਂ ਕੇਂਦਰੀ ਪੈਟਰਨ ਦੇ ਅਨੁਸਾਰ ਜੋ ਡੀਏ ਦਾ ਭੁਗਤਾਨ ਕੀਤਾ ਜਾਣਾ ਸੀਗਾ, ਉਹਦੀ ਦੇਰੀ ਜਿਹੜੀ ਹੋ ਰਹੀ ਆ, ਉਹਦੇ ਤੇ ਸਾਡੀ ਸੁਣਵਾਈ ਕਰੋ। ਤੇ ਇਹਨਾਂ ਨੇ ਚੱਕ ਕੇ ਹੁਣ ਮਾਮਲਾ ਨਿਬੇੜ ਦਿੱਤਾ ਕਿ ਭਾਈ ਇਹ ਨਾ ਇਨਸਾਫੀ ਨਹੀਂ ਜੇ ਚੱਲੇਗੀ, ਤੇ ਤੁਸੀਂ ਜਲਦੀ ਤੋਂ ਜਲਦੀ ਦਾ ਹੱਲ ਕਰ ਦਿਓ। ਜੀ ਵੈਸੇ ਤਾਂ ਸ਼ੁਰੂਆਤੀ ਸਮੇਂ ਦੇ ਵਿੱਚ ਇਸ ਸਰਕਾਰ ਦੇ ਸ਼ੁਰੂਆਤੀ ਸਮੇਂ 'ਚ ਬੜੀਆਂ ਰੇਡਾਂ ਰੂਡਾਂ ਮਾਰਦੇ ਸੀ ਆਪ ਦੇ ਵਿਧਾਇਕ, ਆਪ ਅੱਗੇ ਹੋ ਕੇ ਉਹ ਖਾਸੀ ਤਲਖੀ ਵੀ ਵੱਧ ਗਈ ਸੀ ਇੱਕ ਤੇ ਫਿਰ ਟਾਈਮ ਇਹਨਾਂ ਤੇ ਵੱਜਣ ਲੱਗ ਪਈਆਂ ਰੇਡਾਂ, ਬਿਲਕੁਲ। ਔਰ ਗੱਜਨ ਹੁਣ ਫੇਰ ਮਾਜਰਾ ਮਾਰੀ ਜੀ, ਸਿੰਗਲਾ, ਫਲਾਣਾ ਟਮਕਾਣਾ। ਜੀ ਬਿਲਕੁਲ, ਹੁਣ ਆਪ ਅੱਗੇ ਹੋ ਕੇ ਇੱਕ ਵਿਧਾਇਕ ਨੇ ਮਾਰੀ ਆ ਰੇਡ। ਹਾਂਜੀ, ਇਹ ਲੁਧਿਆਣੇ ਦੇ ਵਿੱਚ ਹੈਗੇ ਨੇ ਪੱਪੀ ਪਰਾਸ਼ਰ, ਤੇ ਇਹਨਾਂ ਨੇ ਥੋੜਾ ਪ੍ਰੈਸ਼ਰ ਪਾਇਆ ਜਿਹੜਾ ਦੜਾ ਸੱਟਾ ਚੱਲਦਾ ਹੈ, ਤੇ ਉੱਥੇ ਫਿਰ ਕਰਿੰਦੇ ਕਰੁੰਦੇ ਜਿਹੜੇ ਭੱਜ ਨਿਕਲੇ, ਕਹਿੰਦੇ ਕਿ ਬਾਹਰ ਪਰਦੇ ਪਾਏ ਹੋਏ ਸਨ ਦੁਕਾਨਾਂ ਤੇ, ਉਹ ਗੀਤ ਵੀ ਸੀਗਾ ਨਾ, ਸੋਹਣਿਆਂ ਨੇ ਸੋਹਣੀਆਂ ਨੇ ਬਾਰੀਆਂ ਤੇ ਪਾਲੇ ਪਰਦੇ, ਲੱਗਦਾ ਹੈ ਰੂਪ ਦਾ ਗੁਮਾਨ ਕਰਦੇ। ਤਾਂ ਉੱਥੇ ਤਾਂ ਰੂਪ ਦਾ ਕੀ ਗੁਮਾਨ, ਸਵਾਹ ਕਰਨਾ, ਉੱਥੇ ਤੇ ਸਮਾਨ ਦਾ ਕੰਮ ਚੱਲੀ ਜਾਂਦਾ ਸੀਗਾ। ਮਤਲਬ ਕਿ 1 ਦੇ ਜਾਂ 11 ਦੇ 100 ਏਦਾਂ ਚੱਲਦਾ ਨਾ, ਦੜਾ ਸੱਟਾ ਲਾਟਰੀ ਨਜਾਇਜ਼। ਤਾਂ ਇਹ ਉੱਥੇ ਬਣ ਗਏ, ਤੇ ਫਿਰ ਉਹਨਾਂ ਦੇ 2 ਮੋਬਾਈਲ ਵੀ ਫੜੀ ਫਿਰਦੇ ਸੀ ਜਿਹੜੇ ਛੱਡ ਛੁੱਟ ਕੇ ਭੱਜ ਗਏ। ਕਹਿੰਦੇ ਆ ਵੇਖੋ ਵੇਖੋ ਭਾਜਪਾ ਵਾਲਿਆਂ ਦੇ ਵਿੱਚ ਨਾਮ ਫੀਡ ਆ ਭਾਈ। ਇਹ ਕਹਿੰਦੇ ਕਿ ਇਹ ਜਿਹੜਾ ਨਜਾਇਜ਼ ਕਾਰੋਬਾਰ ਚੱਲ ਰਿਹਾ ਸੀਗਾ, ਇਹ ਕਿਤੇ ਕੋਈ ਸਿਆਸੀ ਸ਼ਹਿ ਤੋਂ ਬਗੈਰ ਥੋੜੀ ਹੁੰਦਾ ਹੋਏਗਾ। ਬਿਲਕੁਲ 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 ਨਹੀਂ। ਪ੍ਰਾਸ਼ਰ ਸਾਹਿਬ, ਅਸੀਂ ਇਸ ਗੱਲ ਦੇ ਨਾਲ ਸਹਿਮਤ ਹਾਂ। ਕਈ ਸ਼ਹਿਰਾਂ 'ਚ ਤੁਹਾਡੇ ਬੰਦਿਆਂ ਦੇ ਨਾਂ ਲੱਗਦਾ, ਜਲੰਧਰ 'ਚ ਲੱਗਦਾ ਸ਼ਰੇਆਮ। ਹਾਂਜੀ ਤੁਹਾਡੇ ਬੰਦਿਆਂ ਦੇ ਨਾਂ ਲੱਗਦਾ ਕਿ ਦੜਾ ਸੱਟਾ ਚਲਾਉਂਦੇ ਨੇ। ਆ ਸਾਡੇ ਆਂਢ ਗੁਆਂਢ ਮੈਂ ਸੁਣਿਆ ਇੱਕ ਮਤਲਬ ਕਿ ਬੜਾ ਬੀਬਾ ਬੰਦਾ ਆ, ਕਦੇ ਰਾਜਨੀਤੀ 'ਚ ਉਹਦੇ ਖਿਲਾਫ ਕੋਈ ਤੱਥ ਆਇਆ, ਐਵੀਡੈਂਸ ਆਇਆ, ਮੈਂ ਚਰਚਾ ਸੁਣੀ ਕਿ ਉਹ ਤੇ ਜਾ ਕੇ ਮਤਲਬ ਕਿ ਬਈ ਆ ਜਿਹੜੇ ਹੁੰਦੇ ਆ ਬਿਊਟੀ ਪਾਰਲਰ ਤੇ ਇਹਨਾਂ ਤੱਕ ਤੋਂ ਜਾ ਕੇ ਕਹਿੰਦੇ ਆ ਕਿ ਲਿਆਓ ਕੁਝ ਨਾ ਕੁਝ ਕਰੋ। ਤਾਂ ਕੀ ਕਰੀਏ ਹੁਣ ਦੱਸੋ। ਅਗਲਾ ਕਹਿੰਦਾ ਵੀ ਚਲੋ ਹੋਰ ਨਹੀਂ ਤੈਨੂੰ ਤਾਂ ਮੇਕਅਪ ਹੀ ਕਰ ਦਿਓ, ਹੋਰ ਕੀ ਹੈ। ਤੋ ਗੱਲ ਇਹ ਆ ਕਿ ਇਹਨਾਂ ਦੀ ਹਾਲਤ ਬਣੀ ਪਈ ਆ, ਮੈਂ ਤਾਂ ਸੁਣ ਕੇ ਹੈਰਾਨ ਰਹਿਣਾ। ਤਾਂ ਬਿਲਕੁਲ ਪੱਪੀ ਪਰਾਸ਼ਰ ਨੇ ਬੋਲਿਆ ਸੱਚ ਆ, ਪਰ ਕਈ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਆਪਣੇ ਬੰਦਿਆਂ ਦਾ ਵੀ ਨਾਂ ਬੋਲਦਾ, ਤੇ ਵਿੱਚ ਤੁਸੀਂ ਤੇ ਆਪ ਜਲੰਧਰ ਦਾ ਹੀ ਜ਼ਿਕਰ ਕਰ ਦਿੱਤਾ ਹੈ। ਹੁਣ ਜਲੰਧਰ ਦੇ ਵਿੱਚ ਤੁਸੀਂ ਰਹਿੰਦੇ ਹੋ, ਅੱਜ ਸੱਜਣਾ ਦੀ ਆਈ ਆ ਸਾਨੂੰ ਕਾਲ ਜਲੰਧਰ ਤੋਂ, ਤੇ ਫਿਰ ਬਹੁਤਾ ਕੁਝ ਤੇ ਬਚਦਾ ਹੀ ਨਹੀਂ। ਬਿਲਕੁਲ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਹੁੰਦਾ ਸਮਾਪਤ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।